ਇਹ ਨਿਊਯਾਰਕ ਦੇ ਗਵਰਨਰ ਦੀ ਇਸ ਟਾਈਮ ਕਾਫੀ ਜ਼ਿਆਦਾ ਕ੍ਰਿਟਿਸਿਜ਼ਮ ਹੋ ਰਿਹਾ ਆ ਸਬਵੇ ਦੀ ਸੇਫਟੀ ਨੂੰ ਲੈ ਕੇ। ਬੀਤੇ ਵੀਕਐਂਡ ਦੇ ਉੱਤੇ ਇੱਕ ਔਰਤ ਨੇ ਆਪਣੇ ਆਪ ਨੂੰ ਉੱਥੇ ਅੱਗ ਲਾ ਕੇ ਆਤਮਦਾਹ ਜਿਹੜਾ ਆ ਉਹ ਉੱਥੇ ਕਰ ਲਿਆ ਸੀਗਾ। ਕੈਥੀ ਹੋਚਲ ਕਹਿੰਦੇ ਵੀ ਉਹ ਸਬਵੇ ਕ੍ਰਾਈਮ ਦੇ ਬਾਰੇ ਤਾਂ ਉਹ ਕਹਿ ਰਹੇ ਸੀਗੇ ਵੀ ਅੱਗੇ ਦੇ ਨਾਲੋਂ ਬਹੁਤ ਜ਼ਿਆਦਾ ਘਟਿਆ ਆ, ਪਰ ਦੋ ਵੱਖ-ਵੱਖ ਸਬਵੇ ਦੇ ਨਾਲ ਸੰਬੰਧਿਤ ਕਿਲਿੰਗਸ ਨੇ ਉਹਨਾਂ ਦੇ ਉਸ ਦਾਅਵਿਆਂ ਦੇ ਉੱਤੇ ਸਵਾਲ ਜਿਹੜੇ ਖੜੇ ਕਰ ਦਿੱਤੇ ਹੈਗੇ ਆ। ਸੋ ਐਕਸ ਦੇ ਉੱਤੇ ਹੋਚਲ ਨੇ ਕਲੇਮ ਕੀਤਾ ਸੀ ਵੀ ਸਬਵੇ ਕ੍ਰਾਈਮ ਡਿਕਰੀਜ਼ ਹੋਇਆ ਆ ਜਦੋਂ ਤੋਂ ਉਸਨੇ ਨੈਸ਼ਨਲ ਗਾਰਡ ਸਬਵੇ ਦੀ ਸੇਫਟੀ ਦੇ ਲਈ ਇਸ ਪ੍ਰੋਬਲਮ ਨੂੰ ਹੈਲਪ ਕਰਨ ਦੇ ਲਈ ਜਿਹੜੇ ਉਹ ਲਾਏ ਹੈਗੇ ਆ। ਸੋ ਪ੍ਰੈਸ ਕਾਨਫਰੰਸ ਜਿਹੜੀ ਕਹਿੰਦੇ ਵੀ ਲਾਸਟ ਵੀਕ ਹੋਈ ਸੀ, ਉਹਨਾਂ ਨੇ ਕਿਹਾ ਵੀ ਜਨਵਰੀ 2021 ਦੇ ਮੁਕਾਬਲੇ 42% ਕ੍ਰਾਈਮ ਜਿਹੜਾ ਆ ਉਹ ਡਾਊਨ ਹੋਇਆ। 750 ਨੈਸ਼ਨਲ ਗਾਰਡ ਆਰਮੀ ਵਾਲੇ ਸਬਵੇ ਦੇ ਵਿੱਚ ਹੌਲੀਡੇ ਕ੍ਰਾਈਮ ਨੂੰ ਰੋਕਣ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਲਾਏ ਜਿਹੜੇ ਉਹ ਜਾ ਰਹੇ ਆ। ਹੋਚਲ ਹੁਣਾਂ ਦੀ ਕਹਿੰਦੇ ਵੀ ਪ੍ਰੈਸ ਕਾਨਫਰੰਸ ਹੋ ਕੇ ਹਟੀ ਸੀ, 8 ਘੰਟੇ ਬਾਅਦ ਹੀ ਇੱਕ ਹੋਮਲੈਸ ਔਰਤ ਕਹਿੰਦੇ ਵੀ ਉਸ ਨੂੰ ਇੱਕ ਜਿਸ ਸਟ੍ਰੇਂਜਰ ਸੀ ਉਸ ਨੂੰ ਅੱਗ ਜਿਹੜੀ ਆ ਲਾ ਦਿੱਤੀ। ਸੌਰੀ, ਆਤਮਦਾਹ ਦੀ ਗੱਲ ਗਲਤ ਆ, ਮਾਫੀ ਚਾਹੁੰਦਾ ਹਾਂ ਵੀ ਉਹ ਕਿਸੇ ਨੇ ਮਾਰਿਆ ਸੀਗਾ। ਜੀ ਜੀ। ਸੋ ਬਿਲਕੁਲ ਇਹ ਇੱਕ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਆ। ਮੈਨੂੰ ਲੱਗਦਾ ਵੀ ਇਹ ਜਿਸ ਦਿਨ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਸਹੁੰ ਚੁੱਕਣੀ ਆ ਇਸ ਇਸ਼ੂ ਦੇ ਉੱਤੇ ਉਹ ਜ਼ਰੂਰ ਬੋਲਣਗੇ, ਕਿਉਂਕਿ ਬਹੁਤ ਸਾਰੇ ਜਿਹੜੇ ਕਮੈਂਟੇਟਰ ਕਹਿ ਰਹੇ ਆ, ਅੱਜ ਉਹਨਾਂ ਦਾ ਹਜੇ ਟਵੀਟ ਕੋਈ ਆਇਆ ਨਹੀਂ। ਜਿਹੜੇ ਬੰਦੇ ਨੇ, ਦੇਖੋ ਇਹ ਬੀਬੀ ਸੀ, ਚਾਹੇ ਹੋਮਲੈਸ ਸੀ, ਸਾਬੇ ਦੇ ਵਿੱਚ ਜਾ ਰਹੀ ਸੀ, ਸੁੱਤੀ ਪਈ ਸੀ, ਇੱਕ ਇਲੀਗਲ ਇਮੀਗ੍ਰੈਂਟ ਜੋ ਸੀਗਾ ਉਸ ਨੇ ਇਸ ਨੂੰ ਅੱਗ ਲਾ ਦਿੱਤੀ ਤੇ ਉੱਥੇ ਹੀ ਉਹ ਸੜ ਕੇ ਜਿਹੜੀ ਆ ਮਰ ਗਈ। ਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਆ ਵੀ ਨਾ ਹੀ ਉਹਨੂੰ ਕੋਈ ਉੱਥੇ ਛਡਾਣ ਗਿਆ ਤੇ ਸਾਰਾ ਕੁਝ ਜਿਹੜਾ ਆ ਉਹਦੇ ਵਿੱਚ ਵਾਪਰਿਆ। ਉਹ ਤੋਂ ਬਾਅਦ ਜਿਹੜੀ ਆ ਕੈਥੀ ਹੋਚਲ ਉਹਨ ਸਟੇਟਮੈਂਟ ਵੀ ਦਿੱਤੀ ਸੀ ਵੀ ਨਹੀਂ ਅਸੀਂ ਬਹੁਤ ਇੰਪਰੂਵਮੈਂਟ ਕਰ ਰਹੇ ਹਾਂ। ਸੋ ਹੁਣ ਉਹਦੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਜ਼ਿਆਦਾ ਜਿਹੜਾ ਆ ਨਿਊਯਾਰਕ ਦੇ ਗਵਰਨਰ ਦਾ ਵਿਰੋਧ ਹੋ ਰਿਹਾ ਆ ਵੀ ਭਾਈ ਸ਼ਰੇਆਮ ਇੱਕ ਲੇਡੀ ਨੂੰ ਜਿਹਦਾ ਕੋਈ ਲੈਣਾ ਦੇਣਾ ਨਹੀਂ ਸੀ ਉਹਨੂੰ ਅੱਗ ਲਾ ਕੇ ਇੱਕ ਸਾਬੇ ਸਿਸਟਮ ਜਿਹੜੀ ਟ੍ਰੇਨ ਸਿਸਟਮ ਆ ਉਹਦੇ ਉੱਤੇ ਮਾਰ ਦਿੱਤਾ ਗਿਆ। ਤੇ ਤੁਸੀਂ ਕਹਿੰਦੇ ਆ ਵੀ ਜੀ ਸਾਡਾ ਜਿਹੜਾ ਬੜਾ ਸੇਫ ਹੈਗਾ ਆ। ਤੇ 250 ਦੇ ਕਰੀਬ ਨੈਸ਼ਨਲ ਗਾਰਡ ਮੈਂਬਰ ਜਿਹੜੇ ਨਿਊਯਾਰਕ ਸਿਟੀ ਦੇ ਵਿੱਚ ਆ ਉਹ ਹੁਣ ਕੈਥੀ ਹੋਚਲ ਨੇ ਲਾਏ ਹੈਗੇ ਆ 750 ਜੀ ਜੀ। ਉਹ ਤੋਂ ਬਾਅਦ ਜੀ ਬਿਲਕੁਲ ਅਪਡੇਟ ਕਰ ਦਿੱਤਾ ਗਿਆ। ਸੋ ਇਹ ਜਿਹੜਾ ਇਮੀਗ੍ਰੈਂਟ ਸੀਗਾ ਇਹਦਾ ਹੁਣ ਪਤਾ ਨਹੀਂ ਇਹਦਾ ਸਟੇਟਸ ਕੀ ਸੀ ਤੇ ਇਹ ਪਹਿਲਾਂ ਵੀ ਕਹਿੰਦੇ ਕਈ ਵਾਰੀ ਅਰੈਸਟ ਹੋ ਚੁੱਕਾ ਸੀਗਾ। ਸੋ ਹੋ ਸਕਦਾ ਮੈਂਟਲੀ ਜਿਹੜਾ ਆ ਨਾ ਸਟੇਬਲ ਹੋਵੇ। ਪਰ ਜਿਹੜਾ ਨਿਊਯਾਰਕ ਦਾ ਤੁਸੀਂ ਹਾਲ ਦੇਖ ਲਓ ਵੀ ਕੀ ਬਣਿਆ ਆ ਵੀ ਬੰਦਾ ਜਿਹੜਾ ਆ ਸ਼ਰੇਆਮ ਹੀ ਜਿਹੜਾ ਪਬਲਿਕ ਟਰਾਂਸਪੋਰਟੇਸ਼ਨ ਸਿਸਟਮ ਆ ਉਹਦੇ ਵਿੱਚ ਜਿਹੜਾ ਅੱਗ ਲਾ ਕੇ ਮਾਰ ਦਿੱਤਾ ਜਾਵੇ। ਤੇ ਐਡੀ ਵੱਡੀ ਜਿਹੜੀ ਨਿਊਯਾਰਕ ਸ਼ਹਿਰ ਹੋਵੇ ਜਿੱਥੇ ਟ੍ਰਿਲੀਅਨਸ ਆਫ ਡਾਲਰ ਦਾ ਜਿਹੜਾ ਬਿਜ਼ਨਸ ਹੁੰਦਾ ਹੋਵੇ, ਪੂਰੀ ਦੁਨੀਆ ਦੇ ਲੋਕ ਉੱਥੇ ਜਿਹੜੇ ਆ ਆਉਂਦੇ ਹੋਣ ਤੇ ਜਿਹੜਾ ਉੱਥੇ ਦੀ ਸੇਫਟੀ ਆ ਉਹ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਵੀ ਕਿੰਨੀ ਕੁ ਹੈਗੀ ਆ। ਬਿਲਕੁਲ। ਸੋ ਇਹ ਨਹੀਂ ਹੈ ਵੀ ਚਲੋ ਹਰ ਇੱਕ ਪਾਸੇ ਨਹੀਂ, ਪਰ ਇਦਾਂ ਦੇ ਜਿਹੜੇ ਕਮਲੇ ਬੰਦਿਆਂ ਨੂੰ ਲੈ ਕੇ ਪਰ ਲੋਕਾਂ ਦੇ ਮਨਾਂ ਦੇ ਵਿੱਚ ਲਾਅ ਐਂਡ ਆਰਡਰ ਨੂੰ ਲੈ ਕੇ ਤਾਂ ਸਵਾਲ ਉੱਠਦੇ ਹੀ ਆ। ਜੈਸਿਕਾ ਟਿਸ਼ ਜਿਹੜੀ ਉੱਥੇ ਦੀ ਪੁਲਿਸ ਕਮਿਸ਼ਨਰ ਆ ਉਹਨੇ ਕਾਨਫਰੰਸ ਜਿਹੜੀ ਆ ਪ੍ਰੈਸ ਕਾਨਫਰੰਸ ਕੀਤੀ, ਉਹਨੇ ਦਿਖਾਇਆ ਵੀ ਕਹਿੰਦੇ ਵੀ ਇਹ ਦੋਨੋਂ ਹੀ ਜਾਣੇ ਇੱਕ ਟਾਈਮ ਦੇ ਉੱਤੇ ਟ੍ਰੇਨ ਜਿਹੜੀ ਉਹ ਰਾਈਡ ਕਰ ਰਹੇ ਸੀਗੇ। ਇਸ ਬੰਦੇ ਨੇ ਕਹਿੰਦਾ ਵੀ ਇਸ ਔਰਤ ਦੇ ਲਾਗੇ ਆਇਆ ਜਿਹੜੀ ਉਸ ਟਾਈਮ ਦੇ ਉੱਤੇ ਸੁੱਤੀ ਪਈ ਲੱਗ ਰਹੀ ਸੀ, ਉਸ ਦੇ ਉੱਤੇ ਲਾਈਟਰ ਦੇ ਨਾਲ ਜਿਹੜੀ ਆ ਉਹਦੇ ਕੱਪੜਿਆਂ ਨੂੰ ਅੱਗ ਲਾ ਦਿੱਤੀ। ਕਹਿੰਦੇ ਵਿਦਿਨ ਸੈਕਿੰਡਸ ਉਹ ਭਾਂਬੜ ਜਿਹੜੇ ਉਹ ਮੱਚ ਗਏ ਤੇ ਬੀਬੀ ਜਿਹੜੀ ਆ ਉਸ ਦੀ ਜਿਹੜੀ ਬਾਅਦ ਦੇ ਵਿੱਚ ਇਵੈਂਚੁਅਲੀ ਮੌਤ ਜਿਹੜੀ ਉਹ ਹੋ ਗਈ ਆ। ਪੁਲਿਸ ਦਾ ਜਿਹੜਾ ਬਾਡੀ ਕੈਮਰਾ ਸਰਵੇਲੈਂਸ ਇਮੇਜ ਤੋਂ ਬਾਅਦ ਦੇ ਵਿੱਚ ਪਤਾ ਜਿਹੜਾ ਉਹ ਲੱਗਾ ਆ ਉਸ ਬੰਦੇ ਨੂੰ ਜਿਹੜਾ ਐਪਰੀਹੈਂਡ ਫੜ ਲਿਆ ਜਿਹੜਾ ਉਹ ਗਿਆ ਆ। ਹੈਰਲਡ ਸਕੁਏਅਰ ਦੇ ਉੱਤੇ ਜਿਹੜੀ ਟ੍ਰੇਨ ਆ ਉਸ ਨੂੰ ਰੋਕਿਆ ਗਿਆ, ਡੋਰਸ ਜਿਹੜੇ ਆ ਉਹ ਕਲੋਜ਼ ਕੀਤੇ ਗਏ ਤੇ ਜਿਹੜਾ ਡੇਂਜਰਸ ਇੰਡੀਵਿਜੂਅਲ ਸੀ ਉਸ ਨੂੰ ਕਸਟਡੀ ਦੇ ਵਿੱਚ ਲਿਆ ਗਿਆ। ਸੈਬੈਸਟੀਅਨ ਜ਼ਪੈਟਾ ਨਾਂ ਦਾ ਜਿਹੜਾ ਇਹ ਬੰਦਾ ਆ, ਫੌਕਸ ਨਿਊਜ਼ ਵਾਲੇ ਜਿਹੜੇ ਰਿਪੋਰਟ ਕਰਦੇ ਆ ਕਹਿੰਦੇ ਗਵਾਟਾਮਾਲਾ ਤੋਂ ਇਹ ਪਹਿਲੀ ਵਾਰ 2018 ਦੇ ਵਿੱਚ ਅਮਰੀਕਾ 'ਚ ਐਂਟਰ ਹੋਇਆ ਸੀ ਜਦੋਂ ਡੋਨਲਡ ਟਰੰਪ ਹੋਣਾ ਦੀ ਪਹਿਲੀ ਪ੍ਰੈਜ਼ੀਡੈਂਸੀ ਜਿਹੜੀ ਉਹ ਚੱਲ ਰਹੀ ਸੀ। ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ ਜਿਹਦੇ ਵਿੱਚ ਇਹ ਸਬਵੇ ਕਿਲਿੰਗ ਜਿਹੜੀ ਹੋਈ ਆ, ਇੱਕ ਪੁਆਇੰਟ ਦੇ ਉੱਤੇ ਸਪੈਨਿਸ਼ ਦੇ ਵਿੱਚ ਉਹ ਕਹਿੰਦਾ ਵੀ ਇਹ ਨਜ਼ਰ ਆ ਰਿਹਾ ਸੀ ਬੋਲਦਾ ਹੋਇਆ
ਵੀ ਮੈਂ ਤਾਂ ਬੀਅਰ ਪੀਂਦਾ ਆ ਤੇ ਇਸੇ ਲਈ ਮੈਂ ਜਿੰਦਾ ਆ, ਜਿੰਨੀ ਦੇਰ ਤੱਕ ਮੈਨੂੰ ਕੋਈ ਬੌਦਰ ਨਹੀਂ ਕਰਦਾ ਤੇ ਮੈਂ ਕਿਸੇ ਨੂੰ ਬੌਦਰ ਨਹੀਂ ਕਰਦਾ। ਬਾਅਦ ਦੇ ਵਿੱਚ ਗਾਲਾਂ ਗੂਲਾਂ ਵੀ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਉਹ ਕੱਢੀ ਜਾਂਦਾ ਸੀਗਾ। ਸੋ 2 ਜਾਣੇ ਦੇ ਜਿਹੜੇ ਮਰਡਰ ਹੋਏ ਨੇ ਸਬਵੇ ਦੇ ਵਿੱਚ, ਗਵਰਨਰ ਦੀ, ਇਹ ਸਟੇਟ ਆਫ ਕਹਿੰਦੇ ਵੀ ਨਿਊਯਾਰਕ ਦੇ ਲਈ ਜਿਹੜਾ ਇੱਕ ਟੂਰਿਸਟ ਅਟਰੈਕਸ਼ਨ ਆ, ਤੇ ਉਸ ਨੂੰ ਜਿਹੜਾ ਉਹ ਲੈ ਕੇ ਇਹ ਬਾਅਦ ਦੇ ਵਿੱਚ ਇਦਾਂ ਦੀਆਂ ਪ੍ਰੈਸ ਕਾਨਫਰੰਸਾਂ ਕਰ ਰਹੇ ਵੀ 42% ਘਟ ਗਿਆ ਆ ਓਵਰਆਲ ਜਿਹੜਾ ਕ੍ਰਾਈਮ ਆ। ਤੇ ਪਰ ਕਹਿੰਦੇ ਵੀ ਇਹਨਾਂ ਦੋਨਾਂ ਜਿਹੜੀਆਂ ਕਿਲਿੰਗਸ ਆ ਉਹਨਾਂ ਨੇ ਸ਼ਰੇਆਮ ਜਿਹੜਾ ਉਹ ਸਾਹਮਣੇ ਲੈ ਆਂਦਾ। ਦੂਜਾ ਕੇਸ ਹੋਇਆ ਸੀ, ਜਿਹੜੀ ਦੂਜੀ ਮਰਡਰ ਆ ਡੀ ਰੋਸਾ ਹੁਣ ਦਾ, ਕਹਿੰਦੇ ਵੀ ਉਹ ਘੰਟਿਆਂ ਪਹਿਲਾਂ ਕੁਛ ਜਿਹੜਾ ਹੋਇਆ ਸੀ ਉਸਨੂੰ ਸਟੈਬ ਕੀਤਾ ਗਿਆ ਸੀਗਾ, ਜਿਹੜਾ ਉਹ ਮਾਰ ਦਿੱਤਾ ਗਿਆ। ਇਹ ਜਿਹੜੀ 7 ਟ੍ਰੇਨ ਕੁਈਨਸ ਦੇ ਵਿੱਚ ਆ, ਉਸ ਦੇ ਉੱਤੇ ਇਹ ਘਟਨਾ ਜਿਹੜੀ ਉਹ ਵਾਪਰੀ ਆ। ਨਵੰਬਰ ਦੇ ਵਿੱਚ 9 ਹੋਮਿਸਾਈਡ ਸਬਵੇ ਦੇ ਵਿੱਚ 2024 ਚ ਹੋਏ ਆ ਤੇ 2023 ਦੇ ਵਿੱਚ ਇਹ ਆંકੜਾ 5 ਸੀਗਾ। ਸੋ ਇਨਫੈਕਟ ਹੋਮਿਸਾਈਡ ਸੇਮ ਟਾਈਮ ਦੇ ਮੁਕਾਬਲੇ ਪਿਛਲੇ ਸਾਲ ਦੇ ਨਾਲੋਂ ਵਧੇ ਹੈਗੇ।